$700 ਮਿਲੀਅਨ ਖਰਚਿਆ ਸੀ ਕੁਛ 7 ਵੇਅਰ ਹਾਊਸਿਸ ਦੇ ਉੱਤੇ। ਹੁਣ ਇਹ ਵੇਚਣਾ ਜਿਹੜਾ ਉਹ ਚਾਹ ਰਹੇ ਆ, ਗੈਟ ਰਿਡ ਇਹ ਤੋਂ ਨਿਜਾਤ ਪਾਉਣਾ ਚਾਹ ਰਹੇ ਆ। ਐਲੀਗੇਟਰ ਐਲਕਾਟਰਾਜ਼ ਤੋਂ ਵੀ ਜਿਹੜੇ ਇਹਨਾਂ ਨੇ ਲੋਕ ਆ, ਡਿਟੇਨੀਜ਼ ਆ, ਉਹਨਾਂ ਨੂੰ ਮੂਵ ਕਰਨਾ ਸ਼ੁਰੂ ਜਿਹੜਾ ਉਹ ਕੀਤਾ ਆ। ਸੋ ਇਹ ਕੀ ਚੱਕਰ ਜਿਹੜਾ ਇਹ ਚੱਲਿਆ ਜੀ? ਹਾਂਜੀ, ਇਹਨਾਂ ਨੇ ਕਾਫੀ ਜਿਹੜੇ ਵੇਅਰ ਹਾਊਸ ਜਿਹੜੇ ਖਰੀਦਣੇ ਸ਼ੁਰੂ ਕਰ ਦਿੱਤੇ ਸੀਗੇ। 11 ਇਹਨਾਂ ਨੇ ਵੇਅਰ ਹਾਊਸ ਕਹਿੰਦੇ ਖਰੀਦੇ ਆ, $1 ਬਿਲੀਅਨ ਜਿਹੜਾ ਸੀਗਾ ਟੈਕਸ ਪੇਅਰ ਦੇ ਪੈਸੇ ਨਾਲ ਲਾ ਕੇ। ਤੇ ਇਹਨਾਂ ਦਾ ਜਿਹੜਾ ਗੋਲ ਉਦੋਂ ਤਾਂ ਇਹੀ ਸੀਗਾ ਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਬੜੀ ਸਪੀਡ ਦੇ ਨਾਲ ਇਹ ਲੋਕਾਂ ਨੂੰ ਫੜ ਕੇ ਜਿਹੜਾ ਡਿਪੋਰਟ ਕਰ ਦੂਗੇ। ਤੇ ਹੁਣ ਜਿਹੜੇ ਇਹਨਾਂ ਚੋਂ 1 ਬਿਲੀਅਨ ਚੋਂ ਜਿਹੜੇ 700 ਮਿਲੀਅਨ ਦੇ ਵੇਅਰ ਹਾਊਸ ਆ, ਉਹਨੂੰ ਇਹ ਹੁਣ ਵਾਪਸ ਜਿਹੜਾ ਵੇਚਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ। ਸੋ ਹੁਣ ਕੀ ਸੀਗਾ ਕਿ ਸਕੇਲ ਬੈਕ ਇਹਨਾਂ ਨੇ ਕਿਉਂ ਕੀਤਾ, ਕਿ ਕਿਉਂ ਇਹਨਾਂ ਨੂੰ ਵੇਚਣੇ ਜਿਹੜੇ ਪੈ ਰਹੇ ਆ। ਸੋ ਇਹਨਾਂ ਦਾ ਇੱਕ ਜਿਹੜਾ ਪਲਾਨ ਪਹਿਲਾਂ ਜਿਹੜੀ ਕ੍ਰਿਸਟੀ ਨਿਓਮ ਜਿਹੜੀ ਸੀਗੀ, ਉਹਦੀ ਤੁਹਾਨੂੰ ਪਤਾ ਕਾਫੀ ਅਗਰੈਸਿਵ ਅਪਰੋਚ ਸੀਗੀ, ਉਹਨੂੰ ਬਾਹਰ ਵੀ ਫਿਰ ਇਹਨਾਂ ਨੇ ਕੱਢਤਾ। ਇਹਨੇ ਜਿਹੜੀ ਸੀਗੀ ਕਾਫੀ ਬਾਉਂਡਰੀਆਂ ਜਿਹੜੀਆਂ ਪੁਸ਼ ਕੀਤੀਆਂ ਸੀਗੀਆਂ, ਕਿ ਉਹਨਾਂ ਨੂੰ ਲੱਗਦਾ ਸੀਗਾ ਉਦੋਂ ਜਿਹੜਾ ਨਵੀਂ ਸਰਕਾਰ ਬਣੀ ਸੀਗੀ ਤੇ ਕਾਫੀ ਅਗਰੈਸਿਵਲੀ ਇਹਨਾਂ ਨੇ ਲੋਕਾਂ ਨੂੰ ਕਿਤੋਂ ਹੋਮ ਡੀਪੋ ਤੋਂ, ਕਾਰ ਵਾਸ਼ ਤੋਂ, ਟਰੱਕ ਸਟਾਪਾਂ ਤੋਂ, 7-11 ਤੋਂ ਕਾਫੀ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਫੜ ਕੇ ਜਿਹੜਾ ਫੜੋਫੜਾਈ ਹੋਈ ਉਦੋਂ, ਫੜੋਫੜਾਈ ਬਿਨਾਂ ਪੁੱਛੇ ਦੱਸੇ ਜਿਹੜੇ ਕਈ ਰਿਪੋਰਟ ਕਰਤੇ ਸੀਗੇ। ਬਾਅਦ ਚ ਲੌਂਗ ਸਟੋਰੀ ਸ਼ਾਰਟ ਹੁਣ ਤੁਸੀਂ ਦੇਖ ਲਓ ਕਿ ਲਗਭਗ 1.5 ਸਾਲ ਬਾਅਦ ਕਾਫੀ ਕੋਰਟ ਵਗੈਰਾ ਇੰਟਰਵੀਨ ਕਰ ਗਏ, ਹੇਬੀਅਸ ਦਾ ਪ੍ਰੋਸੈਸ ਜਿਹੜਾ ਆ ਗਿਆ। ਜਿੱਦਾਂ ਤੁਹਾਨੂੰ ਆਪਾਂ ਦੱਸਦੇ ਸੀਗੇ ਉਦੋਂ ਕਿ ਇਹ ਇੱਕ ਹਵਾ ਜਿਹੜੀ ਵਗਦੀ ਹੁੰਦੀ ਹੈ, ਅਲਟੀਮੇਟਲੀ ਜਿਹੜੀਆਂ ਚੀਜ਼ਾਂ ਕੁਆਇਟ ਜਿਹੜੀਆਂ ਹੋ ਜਾਂਦੀਆਂ, ਜਿਹੜਾ ਕਿਉਂਕਿ ਲਾਅ ਦਾ ਜਿਹੜਾ ਸਿਸਟਮ ਆ ਉਹ ਹੌਲੀ ਜਿਹੜਾ ਚੱਲਦਾ। ਤੇ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਈ ਹੁਣ ਲੋਕ ਉਹ ਕਹਿੰਦੇ ਨੇ ਜਿਹੜੇ ਕਮਜ਼ੋਰ ਹੱਥ ਆ ਉਹ ਪਹਿਲਾਂ ਵੱਢ ਹੋ ਜਾਂਦੇ ਆ, ਤੇ ਕਈ ਤਾਂ ਜਿਹੜੇ ਸੀਗੇ ਉਹ ਬਿਲਕੁਲ ਹੀ ਪਹਿਲੇ ਦਿਨ ਹੀ ਕਿ ਨਹੀਂ ਮੈਂ ਸਿੱਧਾ ਹੀ ਵਾਪਸ ਹੀ ਚੱਲ ਜਾਣਾ। ਤੇ ਫਿਰ ਕਈ ਲੋਕਾਂ ਨੇ ਜਿਹੜਾ ਮੋਰਚਾ ਸਾਹਮਣੇ ਰੱਖੇ ਤੇ ਹੌਲੀ ਜਿਹੜੀ ਸੀਗੀ ਦਸੰਬਰ 2025 ਤੋਂ ਲੈ ਕੇ ਹੁਣ ਜੂਨ ਤੱਕ ਤੁਸੀਂ ਦੇਖ ਲਓ ਕਿ ਹੇਬੀਅਸ ਵਾਲਾ ਕਿੰਨਾ ਜ਼ਿਆਦਾ ਫਰਕ ਆ। ਤੇ 3 ਦਿਨਾਂ ਦੇ ਵਿੱਚ ਵੀ ਕੋਈ ਬਾਹਰ ਆ ਜਾਂਦਾ, 2-2.5 ਮਹੀਨਿਆਂ ਦੇ ਵਿੱਚ ਤਕਰੀਬਨ ਜਿਹੜਾ ਸੀਗਾ ਇਹ ਭਾਵੇਂ ਜੱਜ ਸਰਕਾਰ ਨੂੰ ਜਿਹੜਾ ਟਾਈਮ ਵੀ ਦਿੰਦਾ, ਤੇ ਜ਼ਿਆਦਾਤਰ ਜਿਹੜੇ 85% ਜਿਹੜੇ ਕੇਸ ਸੀਗੇ ਕੰਟਰੀ ਵਾਈਡ, ਉਹ ਲੋਕੀ ਜਿਹੜੇ ਸੀਗੇ ਛੁੱਟ ਕੇ ਬਾਹਰ ਜਿਹੜੇ ਆ ਗਏ ਆ। ਤੇ ਪਹਿਲਾਂ ਜਿਹੜਾ ਉਦੋਂ ਐਂ ਲੱਗਦਾ ਸੀਗਾ ਕਿ ਨਹੀਂ ਇਹਨਾਂ ਨੇ ਸਾਰਿਆਂ ਨੂੰ ਕਿਤੇ ਫੜ ਕੇ ਡਿਪੋਰਟ ਕਰ ਹੀ ਦੇਣਾ। ਤੇ ਨਿਯਮ ਨੇ ਜਿਹੜੀ ਸੀਗੀ ਕਾਫੀ ਅਗਰੈਸਿਵ ਜਿਹੜੀ ਅਪਰੋਚ ਸੀਗੀ, ਤੇ ਕਾਫੀ ਜਿਹੜਾ ਉਦੋਂ ਰੌਲਾ ਰੱਪਾ ਤੁਹਾਨੂੰ ਪਤਾ ਹੀ ਹੈ ਕਾਫੀ ਚੱਲਿਆ ਸੀਗਾ। US ਸਿਟੀਜ਼ਨ 2 ਜਿਹੜੇ ਸੀਗੇ ਮਾਰੇ ਵੀ ਗਏ ਸੀਗੇ। ਤੇ ਫਿਰ ਹੁਣ ਜਿਹੜੇ ਮਾਰਕਵਿਨ ਮੁਲਿਨ ਜਿਹੜੇ ਆ, ਉਹਨਾਂ ਦੀ ਜਿਹੜੀ ਅਪਰੋਚ ਉਹ ਇਹ ਹੈ ਕਿ ਇੰਨਾ ਰੌਲਾ ਪਾਉਣ ਦੀ ਲੋੜ ਨਹੀਂ ਸੀਗੀ, ਕੁਆਇਟਲੀ ਜਿਹੜਾ ਕੰਮ ਕੈਰੀ ਕਰੋ। ਤੇ ਉਹਨਾਂ ਦਾ ਮੈਸੇਜ ਜਿਹੜਾ ਇਹ ਸੀਗਾ, ਹੁਣ ਇਹ ਪਤਾ ਨਹੀਂ ਕਿੰਨਾ ਕੁ ਆਪਣੀ ਇਮੇਜ ਸੁਧਾਰਨ ਲਈ ਸੀਗਾ ਜਾਂ ਕਿੱਦਾਂ ਸੀਗਾ, ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਵੀ ਜਿਹੜਾ ਸੀਗਾ ਕਿ ਅਮਰੀਕਨ ਸਿਟੀਜ਼ਨ ਵੀ ਮਰਦਾ ਉਹਨੂੰ ਮਰ ਲੈਂਦਾ, ਉਹ ਵਾਲੀ ਅਪਰੋਚ ਸੀਗੀ। ਤੇ ਜਦੋਂ ਕਿ ਫਿਰ ਤੁਹਾਨੂੰ ਪਤਾ ਹੀ ਆ ਪ੍ਰੋਟੈਸਟ ਵਗੈਰਾ ਹੋਣੇ ਸ਼ੁਰੂ ਹੋਏ, ਲੋਕ ਜਦੋਂ ਬੈਕਆਊਟ ਨਹੀਂ ਕੀਤੇ ਆਈਸ ਵਾਲਿਆਂ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਸੀਗੀ ਬਰਫ਼ ਜਿਹੜੀ ਜਦੋਂ ਮਤਲਬ ਉਹ ਨੰਬਰ ਜਿਹੜੇ ਰਾਈਜ਼ ਕਰਨ ਲੱਗ ਪਏ, ਤਾਂ ਫਿਰ ਉਹ ਜਿਹੜੇ ਸਿਨੈਰੀਓ ਰੈਵੋਲੂਸ਼ਨ ਵਾਲੇ ਜਿਹੜੇ ਹਾਲਾਤ ਜਿਹੜੇ ਪੈਦਾ ਹੋ ਗਏ ਸੀਗੇ। ਤੇ ਹੁਣ ਇਹਨਾਂ ਨੇ ਕਹਿੰਦੇ ਆ ਕਿ ਨਹੀਂ ਆਪਾਂ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਹੀ ਆਪਾਂ ਡਿਪੋਰਟ ਕਰਨਾ, ਤੇ ਜਿਹਨਾਂ ਨੇ ਕ੍ਰਾਈਮ ਕੀਤੇ ਆ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਆਪਾਂ ਜਿਹੜਾ ਵਾਪਸ ਭੇਜ ਦੇਣਾ, ਤੇ ਉਹਨਾਂ ਨੂੰ ਟੈਕਸ ਪੇਅਰ ਦੇ ਪੈਸਿਆਂ ਦੇ ਉੱਤੇ ਅਮਰੀਕਨ ਸੋਇਲ ਤੇ ਨਹੀਂ ਰੱਖਣਾ। ਤੇ ਤਾਂ ਕਰਕੇ ਸਾਨੂੰ ਜਿਹੜੀ ਸੀਗੀ ਵੇਅਰ ਹਾਊਸ ਦੀ ਲੋੜ ਜਿਹੜੀ ਨਹੀਂ ਆ। ਤੇ ਹੁਣ ਜਿਹੜੀ ਨਿਯਮ ਸੀਗੀ ਉਹਨੂੰ ਐਂ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਕੈਸ਼ ਜਿਹੜਾ ਸੀਗਾ ਆਈਸ ਵਾਲਿਆਂ ਨੂੰ ਮਿਲਿਆ ਹੋਇਆ, ਤੇ ਇਹਦੇ ਨਾਲ ਆਪਾਂ ਬਿਲਕੁਲ ਜਿਹੜੀ ਕਿਤੇ ਡਿਟੈਂਸ਼ਨ ਦੀਆਂ ਪਾਲਿਸੀਆਂ ਸਾਰੀਆਂ ਜਿਹੜੀਆਂ 25-30 ਸਾਲਾਂ ਤੋਂ ਚੱਲਦੀਆਂ ਉਹ ਚੇਂਜ ਕਰ ਦੇਣੀਆਂ ਸ਼ਾਇਦ। ਤੇ ਇਹਨੇ ਕੀ ਕੀਤਾ ਸੀਗਾ ਕਿ ਫੈਡਰਲ ਗਵਰਨਮੈਂਟ, ਹੁਣ ਦੇਖ ਲਓ ਤੁਸੀਂ ਕਿੰਨੇ ਇਹਨਾਂ ਦੇ ਕੰਟਰੈਕਟਰ ਹੁੰਦੇ ਆ, ਹਰੇਕ ਕੰਮ ਜਿਹੜੀ ਸਰਕਾਰ ਉਹਨਾਂ ਤੋਂ ਕਰਾਉਂਦੀ ਆ। ਤੁਸੀਂ ਜਦੋਂ ਵੇਅਰ ਹਾਊਸ ਖਰੀਦਣ ਲੱਗ ਪਏ ਨੇ, ਭਾਵੇਂ $1 ਬਿਲੀਅਨ ਦੇ ਵੀ ਉਹ ਹੈਗੇ ਆ, ਪਰ ਉਹ ਸਰਕਾਰ ਦਾ ਜਿੰਨਾ ਉਹਨਾਂ ਦਾ ਬਜਟ ਹੁੰਦਾ ਉਹਦੇ ਹਿਸਾਬ ਨਾਲ ਕੀ ਹੈਗੇ, ਕੁਝ ਵੀ ਨਹੀਂ ਹੈਗੇ। ਮਤਲਬ ਤੁਸੀਂ ਉਹਨਾਂ ਨੂੰ ਮੇਨਟੇਨ ਵੀ ਕਰਨਾ, ਤੇ ਉਹਨਾਂ ਤੇ ਤੁਹਾਨੂੰ ਪਤਾ ਭੰਨ ਤੋੜ ਕਈ ਕੁਛ ਉੱਥੇ ਲੋਕਾਂ ਨੂੰ, ਜਦੋਂ ਤੁਸੀਂ ਕਈ ਜਗ੍ਹਾ ਉਹ ਕਿਹੜਾ ਕੋਈ ਅਪਾਰਟਮੈਂਟ ਬਿਲਡਿੰਗ ਹੈ, ਜੇ ਅਪਾਰਟਮੈਂਟ ਬਿਲਡਿੰਗ ਨੂੰ ਹੀ ਸਰਕਾਰ ਕਹਿੰਦੀ ਹੈ ਕਿ 2 ਸਾਲ ਦੇ 3 ਸਾਲ ਦੇ ਪਰਮਿਟ ਚਾਹੀਦੇ ਹੁੰਦੇ ਆ, ਤੇ ਵੇਅਰ ਹਾਊਸ ਨੂੰ ਤੁਸੀਂ ਕਿੱਦਾਂ ਕਨਵਰਟ ਕਰ ਸਕਦੇ ਆ, ਜਿੱਥੇ ਤੁਸੀਂ ਲੋਕਾਂ ਨੂੰ ਬੰਨ ਕੇ ਰੱਖਣਾ, ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਦੇਣੀਆਂ। ਤੇ ਇਹਨਾਂ ਨੂੰ ਐਂ ਲੱਗਦਾ ਸੀਗਾ ਕਿ ਫੈਡਰਲ ਗਵਰਨਮੈਂਟ ਦੀ ਨੂੰ ਓਨ ਕਰਕੇ ਵੇਅਰ ਹਾਊਸ ਫਾਇਦਾ ਹੈਗਾ, ਪਰ ਐਂਡ ਆਫ ਦਾ ਡੇ ਤੁਸੀਂ ਦੇਖੋ ਹੈ ਤਾਂ ਲਾਇਬਿਲਿਟੀ ਹੈ ਕਿ ਸਰਕਾਰ ਮਤਲਬ ਇਦਾਂ ਦੀ ਛੋਟੀ ਮੋਟੀ ਪ੍ਰਾਪਰਟੀ ਫੈਡਰਲ ਗਵਰਨਮੈਂਟ ਜੇ ਓਨ ਕਰਦੀ ਹੈ। ਮੈਂ ਕਿਹਾ ਜਿਹਨਾਂ ਕੋਲ ਜ਼ਮੀਨਾਂ ਕੰਟਰੀ ਮੇਰੇ ਖਿਆਲ ਅੱਧੇ ਤੋਂ ਜ਼ਿਆਦਾ ਉਹ ਵੈਸੇ ਹੀ ਫੈਡਰਲ ਲੈਂਡ ਇੰਨੀ ਜ਼ਿਆਦਾ ਹੋਣੀ ਆ। ਸੋ ਜਿਹੜੀ ਸ਼ਿਫਟ ਸੀਗੀ ਉਹਨਾਂ ਦੀ, ਜਿਹੜੀ ਕਿ ਆਪਾਂ ਓਨਰਸ਼ਿਪ 'ਚ ਜਾਣਾ ਵੇਅਰ ਹਾਊਸਾਂ ਦੇ, ਇਹਨਾਂ ਕਾਫੀ ਸਵਾਲ ਜਵਾਬ ਜਿਹੜੇ ਪੈਦਾ ਹੋਏ। ਉਹ ਕਹਿੰਦੇ ਕਾਫੀ ਕਾਸਟਲੀ ਜਿਹੜੀ ਸੀ ਅੰਡਰਟੇਕਿੰਗ, ਤੇ
ਇਹ ਜਿਹੜੀ ਇੰਡਸਟਰੀਅਲ ਸਪੇਸ ਨੂੰ ਤੁਸੀਂ ਇੱਕ ਨੂੰ ਹਿਊਮਨ ਬੀਇੰਗ ਇੱਥੇ ਰੱਖਣੇ ਆ, ਤੁਸੀਂ ਉੱਥੇ ਪਾਣੀ ਦੀਆਂ ਫੈਸਿਲਿਟੀਆਂ, ਸੂਰਜ ਦੀ ਕਪੈਸਿਟੀ ਜਿਹੜੀ ਸੀਗੀ, ਵੈਂਟੀਲੇਸ਼ਨ ਉੱਥੇ ਕਿੱਦਾਂ ਕਰਨੀ ਜਿਹੜੀ ਹੈਗੀ ਆ, ਮੈਡੀਕਲ ਫੈਸਿਲਿਟੀਆਂ ਕੀ ਹੋਣੀਆਂ, ਉੱਤੇ ਬਹੁਤ ਜ਼ਿਆਦਾ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਸੀਗੇ। ਤੇ ਜਿਹੜੀਆਂ ਲੋਕਲ ਕਮਿਊਨਿਟੀਆਂ ਵੀ ਹੁੰਦੀਆਂ, ਭਾਵੇਂ ਡੈਮੋਕ੍ਰੈਟ ਆ ਭਾਵੇਂ ਰਿਪਬਲਿਕਨ ਆ, ਉਹਨਾਂ ਨੂੰ ਉਸ ਚੀਜ਼ ਨਾਲ ਜਿਹੜੀ ਕਾਫੀ ਪ੍ਰੋਬਲਮ ਜਿਹੜੀ ਹੋਣ ਲੱਗ ਪਈ ਤੇ ਇਹਨਾਂ ਦੇ ਲਾਅ ਸੂਟਸ ਜਿਹੜੇ ਹੋਣ ਲੱਗ ਪਏ। ਹੁਣ ਇਹਨਾਂ ਨੇ ਜਿੱਤੇ ਤਾਂ ਸੀਗੇ ਇਲੈਕਸ਼ਨ ਆਪਣੀ ਇਮੀਗ੍ਰੇਸ਼ਨ ਵਾਲਾ ਕਹਿ ਕੇ ਲੋਕਾਂ ਨੂੰ ਕੋਈ ਇਮੀਗ੍ਰੈਂਟ ਕ੍ਰਿਮੀਨਲ ਹੁੰਦੇ ਆ, ਏਦਾਂ ਉਦਾਂ, ਇਹ ਉਹ ਬਾਈਡਨ ਨੇ ਆਹ ਕਰਤਾ ਉਹ ਕਰਤਾ। ਪਰ ਹੁਣ ਜਿਹੜੇ ਖੁਦ ਦੇ ਜਿਹੜੇ ਕੋਡ ਹੁੰਦੇ ਆ, ਹਾਊਸਿੰਗ ਕੋਡ ਜਿਹੜੇ ਹੁੰਦੇ ਆ, ਜਿਹੜੇ ਕਿੱਦਾਂ ਇੰਡਸਟਰੀਅਲ ਸਪੇਸ ਕਿੱਦਾਂ ਕਰਨੀ ਆ, ਜ਼ੋਨਿੰਗ ਲਾਜ਼ ਜਿਹੜੇ ਹੁੰਦੇ ਆ, ਤੇ ਇੰਨੀ ਦੂਰ ਇਹਨਾਂ ਨੇ ਸੋਚਿਆ ਨਹੀਂ ਸੀਗਾ। ਫਿਰ ਇਹਨਾਂ ਦੇ ਲਾਅ ਸੂਟ ਵਗੈਰਾ ਹੋਣ ਲੱਗ ਪਏ, ਕਿਉਂਕਿ ਉਹ ਕਹਿੰਦੇ ਕਿ এনवायरमेंटल ਚੈੱਕ ਨਹੀਂ ਤੁਸੀਂ ਜਿਹੜੇ ਪ੍ਰੋਪਰ ਕੀਤੇ। ਤੇ ਇਸ ਤੋਂ ਬਾਅਦ ਜਿਹੜਾ ਸੀਗਾ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਇੰਸਪੈਕਟਰ ਜਨਰਲ ਹੁੰਦੇ ਆ, ਉਹਨੂੰ ਇਨਵੈਸਟੀਗੇਸ਼ਨ ਜਿਹੜੀ ਕਰਨੀ ਪਈ ਕਿ ਇਹ ਕਿਤੇ ਘਪਲਾ ਤਾਂ ਨਹੀਂ ਹੋ ਰਿਹਾ, ਫਰਾਡ ਤਾਂ ਨਹੀਂ ਹੋ ਰਿਹਾ ਕਿ ਤੁਸੀਂ ਰੱਦੀ ਜੇ ਜਿਹੜੇ ਵੇਅਰ ਹਾਊਸ ਹੈਗੇ ਆ 100 ਮਿਲੀਅਨ ਦੇ ਤੁਸੀਂ ਖਰੀਦੀ ਜਾ ਰਹੇ ਆ। ਤੇ ਇਹਦੇ ਵਿੱਚ ਹੁਣ ਜਿਹੜਾ ਰੋਮਲਸ ਮਿਸ਼ੀਗਨ ਜਿਹੜੇ ਵੇਚਣੇ ਇਹਨਾਂ ਨੇ ਹੁਣ ਲਾਇਆ ਸੋਸ਼ਲ ਸਰਕਲ ਤੇ ਫਲੋਰੀਡਾ ਜਾਰਜੀਆ ਵਾਲੇ, ਪੈਂਸਿਲਵੇਨੀਆ ਦਾ ਜਿਹੜਾ ਇਹਨਾਂ ਨੇ ਹੁਣ ਇੱਕ 87 ਮਿਲੀਅਨ ਦਾ ਲਿਆ ਸੀਗਾ, ਸਾਲਟ ਲੇਕ ਸਿਟੀ ਦਾ, ਨਿਊ ਜਰਸੀ ਦੇ, ਉਹ ਇਹਨਾਂ ਨੇ ਜਿਹੜੇ ਸੀਗੇ ਵੇਅਰ ਹਾਊਸ ਆਪਣੇ ਹੁਣ ਕਹਿੰਦੇ ਆ ਕਿ ਵੇਚ ਦੇਣੇ ਆ। ਤੇ ਇਹਦੇ ਨਾਲ ਇਹ ਕਹਿ ਰਹੇ ਕਿ 4 ਵੇਅਰ ਹਾਊਸ ਹੋਰ ਇਹਨਾਂ ਨੇ ਖਰੀਦੇ ਜਿਹੜੇ ਡਿਟੈਂਸ਼ਨ ਲਈ, ਸੈਨ ਐਂਟੋਨੀਓ ਤੇ ਟੈਕਸਸ ਦੇ ਵਿੱਚ ਤੇ ਐਰੀਜ਼ੋਨਾ ਦੇ ਵਿੱਚ ਇਹਨਾਂ ਨੇ ਹੋਰ ਜਿਹੜੇ 4 ਖਰੀਦੇ ਆ। ਤੇ ਜਿਹੜਾ ਉੱਥੇ ਦਾ ਫੈਡਰਲ ਜੱਜ ਜਿਹੜਾ ਸੀਗਾ, ਉਹਨੇ ਆਲਰੇਡੀ ਮੈਰੀਲੈਂਡ ਵਾਲੇ ਤੇ ਤਾਂ ਬਲੌਕ ਵੀ ਲਾਤਾ ਕਿ ਤੁਸੀਂ ਇਹਦੀ ਕੰਸਟਰਕਸ਼ਨ ਨਹੀਂ ਕਰ ਸਕਦੇ। ਸੋ ਮਤਲਬ ਪੈਸਾ ਸੁੱਟ ਕੇ ਐਡੇ ਮਹਿੰਗੇ ਵੇਅਰ ਹਾਊਸ ਖਰੀਦ ਲੈਂਦੇ ਆ। ਤੇ ਕਈ ਜਿਹੜੇ ਵੇਅਰ ਹਾਊਸ ਇਹ ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਜਿਹੜੇ ਇਹਨਾਂ ਦੇ ਆਲਰੇਡੀ ਕੰਟਰੈਕਟਰ ਸੀਗੇ, ਜਿਹੜੇ ਪ੍ਰਾਈਵੇਟ ਪ੍ਰਿਜ਼ਨ ਵਾਲੇ ਹੁੰਦੇ ਆ, ਜਿਹੜੀ ਫੈਸਿਲਿਟੀਆਂ ਰਨ ਕਰਦੇ ਹੁੰਦੇ ਸੀਗੇ, ਜਿਹੜੇ ਆਲਰੇਡੀ ਸਾਰਾ ਕੁਝ ਚੱਲ ਰਿਹਾ, ਫੈਡਰਲ ਗਵਰਨਮੈਂਟ ਨਾਲ ਉਹਨਾਂ ਦੇ ਕੰਟਰੈਕਟ ਆ, ਉਹਨਾਂ ਤੋਂ ਵੀ ਜਿਹੜਾ ਪਲਾਨ ਇਹਨਾਂ ਦਾ ਸੀਗਾ ਕਿ ਆਪਾਂ ਪ੍ਰਾਈਵੇਟ ਪ੍ਰਿਜ਼ਨ ਜਿਹੜੀ ਬਾਏ ਕਰ ਲੈਣੀ ਹੈ। ਤੇ ਮਤਲਬ ਹੁਣ ਜਿਹੜੀ ਫੈਡਰਲ ਗਵਰਨਮੈਂਟ ਆ, ਤੁਸੀਂ ਦੇਖੋਗੇ ਉਹਦਾ ਕੀ ਬਿਜ਼ਨਸ ਹੈਗਾ ਕਿ ਇਦਾਂ ਦੇ ਛੋਟੇ ਕੰਮ ਜਿਹੜੇ ਕਰਨ ਦਾ। ਸੋ ਹੁਣ ਜਿਹੜੇ ਸਾਰੇ ਸੀਗੇ ਵੇਅਰ ਹਾਊਸ ਖਰੀਦ ਕੇ ਇਹਨਾਂ ਦਾ ਜਿਹੜਾ ਸਵਾਲ ਇਹ ਪੈ ਗਿਆ ਕਿ ਵਾਕਈ ਕੀ ਇਹ ਇੰਨੇ ਬੰਦੇ ਡਿਪੋਰਟ ਕਰ ਵੀ ਸਕਦੇ ਆ ਕਿ ਨਹੀਂ, ਜੇ 85% ਦਾ ਹੇਬੀਅਸ ਦੇ ਰਾਹੀਂ ਜਿਹੜੇ ਬਾਹਰ ਆ ਰਹੇ ਆ ਲੋਕੀ। ਇਹ ਜਿਹੜਾ ਇਹਨਾਂ ਦਾ ਬਜਟ ਸੀਗਾ 8 ਬਿਲੀਅਨ ਦਾ ਸੀਗਾ ਪਹਿਲਾਂ, 8 ਬਿਲੀਅਨ ਪਰ ਈਅਰ, ਉੱਥੋਂ ਜੰਪ ਹੋ ਕੇ 28 ਬਿਲੀਅਨ ਕਰਤਾ ਟਰੰਪ ਹੁਣਾਂ ਨੇ। ਤੁਸੀਂ ਦੇਖ ਲਓ ਕਿ 4 ਸਾਲਾਂ ਨੂੰ ਕਿੱਥੇ ਗੱਲ ਜਾਂਦੀ ਆ। ਇਹ ਲਗਭਗ 100 ਬਿਲੀਅਨ ਤੋਂ ਉੱਤੇ ਜਿਹੜਾ ਸੀਗਾ ਬਜਟ ਜਿਹੜਾ ਸੀਗਾ ਆਈਸ ਦਾ ਇਹਨਾਂ ਨੇ ਜਿਹੜਾ ਸੀਗਾ ਬਣਾਤਾ। ਇਹਦੇ ਵਿੱਚ ਫਿਰ ਬੈੱਡ ਵਗੈਰਾ ਜਿਹੜੇ ਸੀਗੇ ਇਹਨਾਂ ਕੋ ਲਗਾ ਨਹੀਂ ਹੋਏ ਟਾਈਮ ਸਰ। ਜਿਹੜੇ ਹਿਸਾਬ ਨਾਲ ਟਰੰਪ ਕਹਿੰਦਾ ਸੀਗਾ ਕਿ ਆਪਾਂ ਇੰਨੇ ਬੰਦੇ ਡਿਪੋਰਟ ਕਰਦੇ ਰਹੇ ਆ, ਸਾਡਾ ਜਿਹੜਾ ਟਾਰਗੇਟ ਹੁੰਦਾ, ਉਹ ਟਾਰਗੇਟ ਇਹ ਜਿਹੜਾ ਮੀਟ ਨਹੀਂ ਕਰ ਪਾਏ। ਟੌਮ ਹੋਮਨ ਜਿਹੜਾ ਸੀਗਾ, ਇਹ ਨਿਊਯਾਰਕ ਟਾਈਮਸ ਦਾ ਆਰਟੀਕਲ ਆ, ਤੇ ਉਹਨੇ ਟੌਮ ਹੋਮਨ ਕਹਿੰਦਾ ਸੀਗਾ ਕਿ 1 ਲੱਖ ਬੰਦਾ ਜਿਹੜਾ ਸੀਗਾ ਡਿਪੋਰਟ ਕਰਨਾ 1 ਸਾਲ ਦੇ ਵਿੱਚ, ਤੇ ਜਿਹੜਾ ਡਿਟੈਂਸ਼ਨ ਆਹੀ ਜਿਹੜਾ ਸੀਗਾ, ਤੇ ਜਿਹੜਾ ਮੈਕਸਿਮਮ ਨੰਬਰ ਇਹਨਾਂ ਦਾ ਪਹੁੰਚ ਸਕਿਆ ਸੀਗਾ ਉਹ ਸੀਗਾ 70,000। ਕਾਫੀ ਹਾਈ ਨੰਬਰ ਆ, ਪਰ ਫਿਰ ਵੀ ਜਿਹੜੇ ਹਿਸਾਬ ਨਾਲ ਪਰਚੇਜ਼ ਕਰ ਰਹੇ ਸੀਗੇ ਉਹਦੇ ਹਿਸਾਬ ਨਾਲ ਜਿਹੜਾ ਸ਼ਾਰਟ ਸੀਗਾ, ਕਿਉਂਕਿ ਲਾਅ ਸੂਟ ਵਗੈਰਾ ਕਾਫੀ ਹੋਣ ਲੱਗ ਪਏ ਤੇ ਜੇਲ੍ਹ ਦੇ ਵਿੱਚ ਇੰਨੀ ਜਗ੍ਹਾ ਵੀ ਨਹੀਂ ਸੀ ਡਿਟੈਂਸ਼ਨ ਸਪੇਸ ਜਿੰਨੀ ਇਹ ਚਾਹੁੰਦੇ ਸੀਗੇ ਕਿ ਜਿੱਡੀ ਛੇਤੀ ਇਹਨਾਂ ਨੇ ਵੇਅਰ ਹਾਊਸਾਂ ਨੂੰ ਕਨਵਰਟ ਕਰ ਦੇਣਾ, ਤੇ ਉਹ ਕਨਵਰਟ ਨਹੀਂ ਕਰ ਪਾਏ। ਕਈ ਜਗ੍ਹਾ ਜਿੱਦਾਂ ਮੇਰੇ ਖਿਆਲ ਸ਼ਿਕਾਗੋ ਸੀਗਾ, ਉੱਥੇ ਬਾਥਰੂਮ ਵਗੈਰਾ ਦੀਆਂ ਕੰਡੀਸ਼ਨਸ ਇੰਨੀਆਂ ਮਾੜੀਆਂ ਸੀਗੀਆਂ ਕਿ ਮੌਤਾਂ ਵੀ ਕਈ ਹੋ ਗਈਆਂ ਡਿਟੈਂਸ਼ਨ ਦੇ ਵਿੱਚ। ਤੇ ਉਹ ਕੋਰਟ ਨੇ ਜਿਹੜਾ ਸੀਗਾ ਹਿਊਮੈਨਿਟੇਰੀਅਨ ਬੇਸ ਤੇ ਸਿੱਧੇ ਕਿਹਾ ਸੀਗਾ ਕਿ ਸਾਰੇ ਬੰਦੇ ਛੱਡੋ, ਕਿਉਂਕਿ ਤੁਸੀਂ ਜਿਹੜਾ ਸੀਗਾ ਤੁਹਾਨੂੰ ਨੰਬਰ ਕੱਟ ਕਰਨਾ ਪੈਣਾ, ਇੰਨੇ ਬੰਦੇ ਤੁਸੀਂ ਆਹ ਵਾਲੀ ਫੈਸਿਲਿਟੀ 'ਚ ਰੱਖ ਹੀ ਨਹੀਂ ਸਕਦੇ। ਜਿੱਦਾਂ ਹੁਣ ਸਾਰਿਆਂ ਨੂੰ ਪਤਾ ਇੱਥੇ ਭਾਵੇਂ ਤੁਸੀਂ ਲਿਫਟ ਦੇ ਵਿੱਚ ਜਾਣਾ, ਭਾਵੇਂ ਰੈਸਟੋਰੈਂਟ ਜਾਂਦੇ ਆ, ਭਾਵੇਂ ਅਪਾਰਟਮੈਂਟ, ਉੱਥੇ ਲਿਖਿਆ ਹੁੰਦਾ ਕਿ ਕਿੰਨੇ ਬੰਦੇ ਜਿਹੜੇ ਰਹਿ ਸਕਦੇ ਆ। ਤੇ ਉਹ ਫਿਰ ਏਦਾਂ ਤਾਂ ਹੈ ਨਹੀਂਗਾ ਕਿ ਹੁਣ ਜਦੋਂ ਇਮੀਗ੍ਰੈਂਟਾਂ ਦੀ ਗੱਲ ਆ ਗਈ ਤੇ ਤੁਸੀਂ ਕਹੋਗੇ ਕਿ ਉਹ ਜ਼ੋਨਿੰਗ ਆਰਡੀਨੈਂਸ ਆਪਾਂ ਮੰਨਣੇ ਨਹੀਂ ਆ। ਸੋ ਇਹ ਜਿਹੜੇ ਸੀਗੇ ਕਾਨੂੰਨ ਜਿਹੜੇ ਬੜੇ ਸਖਤ ਹੈਗੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਰੇ। ਸੋ ਜਿਹੜੀ ਸਰਕਾਰ ਖੁਦ ਸੀਗੀ ਉਹ ਚੀਜ਼ ਨੂੰ ਬਾਈਪਾਸ ਨਹੀਂ ਕਰ ਪਾਈ, ਤੇ ਫਿਰ ਜਿਹੜੀ ਇਹਨਾਂ ਦੀ ਰਿਐਲਿਟੀ ਸੀਗੀ ਕਿ ਆਪਾਂ ਇੰਨੇ ਬੈੱਡ ਵਾਲੇ ਬਣਾ ਦੇਣੇ ਆ, ਮਾਸ ਡਿਪੋਰਟੇਸ਼ਨ ਜਿਹੜੀ ਕਰਨੀ ਆ, ਤੇ ਇਹਨਾਂ ਚੀਜ਼ਾਂ ਕਾਰਨ ਜਿਹੜਾ ਸੀਗਾ ਉਹ ਅੱਗੇ ਵੱਧ ਨਹੀਂ ਪਾਏ। ਹੁਣ ਜਿਹੜੇ ਆਈਸ ਨੇ ਵੇਅਰ ਹਾਊਸ ਵੀ ਜਿਹੜੇ ਟਾਰਗੇਟ ਕੀਤੇ ਸੀਗੇ ਉਹ ਜ਼ਿਆਦਾਤਰ ਖਾਲੀ ਸੀਗੇ, ਤੇ ਉੱਥੇ ਕੋਈ ਬਿਜ਼ਨਸ ਵਗੈਰਾ ਨਹੀਂ ਹੋ ਰਿਹਾ ਸੀਗਾ। ਓਬਵੀਅਸਲੀ ਜ਼ਾਹਰ ਜੀ ਗੱਲ ਆ, ਜਿਹੜੀ ਉਹਨਾਂ ਦੀ ਕੰਡੀਸ਼ਨ ਵੀ ਬਾਲੀ ਕੋਈ ਸਹੀ ਨਹੀਂ ਸੀਗੀ। ਸੋ ਇਹਨਾਂ ਨੂੰ ਲੱਗਦਾ ਸੀਗਾ ਉਹਨੂੰ ਇਹ ਕਨਵਰਟ ਕਰ ਦਊਗੇ ਫਟਾਫਟ, ਕੰਸਟਰਕਸ਼ਨ ਵਗੈਰਾ ਕਰ ਦਊਗੇ ਪੈਸਾ ਸੁੱਟ ਕੇ, ਪਰ ਇੰਨੀ ਜ਼ਿਆਦਾ ਕੁਇਕਲੀ ਇਹ ਸਕੇਲ ਅਪ ਜਿਹੜਾ ਸੀਗਾ ਨਹੀਂ ਕਰ ਪਾਏ, ਮਤਲਬ ਜਗ੍ਹਾ ਨਹੀਂ ਇਹ ਕਰ ਪਾਏ। ਤੇ ਇਹਦੇ ਕਰਕੇ ਕੀ ਸੀਗਾ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਫੇਸ ਕਰਨੀਆਂ ਪਈਆਂ। ਜਿਹੜੀਆਂ ਲੋਕਲ ਕਮਿਊਨਿਟੀਆਂ ਸੀਗੀਆਂ ਉਹਨਾਂ ਨੇ ਵਿਦਰੋਹ ਕਰਨੇ ਸ਼ੁਰੂ ਕਰਤੇ। ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਇਹ ਵੇਅਰ ਹਾਊਸ ਇੱਥੇ ਕਰੂਗੇ, ਕੱਲ ਨੂੰ ਜਿਹੜੇ ਡੈਮੋਕ੍ਰੈਟ ਆ ਜਾਂ ਜਿਹੜੇ ਇਮੀਗ੍ਰੈਂਟਾਂ ਦੀ ਸਾਈਡ ਲੋਕੀ ਲੈਂਦੇ ਆ ਉਹ ਆਊਗੇ, ਉਹ ਆ ਕੇ ਇੱਥੇ ਪ੍ਰੋਟੈਸਟ ਕਰੂਗੇ,
ਤੇ ਉਹਨਾਂ ਦੇ ਜਦੋਂ ਆਪਣੇ ਘਰਾਂ ਤੱਕ ਗੱਲ ਪਹੁੰਚਣ ਲੱਗ ਪਈ ਤਾਂ ਈਵਨ ਜਿਹੜੇ ਰਿਪਬਲਿਕਨ ਪੋਲੀਟੀਸ਼ੀਅਨ ਸੀਗੇ ਉਹ ਵੀ ਇਹੀ ਕਹਿੰਦੇ ਸੀਗੇ ਕਿ ਆਪਾਂ ਨਹੀਂ ਚਾਹੁੰਦੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਇਹ ਵੇਅਰ ਹਾਊਸ ਬਣਨ ਜਾਂ ਪ੍ਰੋਟੈਸਟ ਹੋਣ। ਤੇ ਐਂਡ ਆਫ ਦਾ ਡੇ ਦਾ ਗੱਲ ਉਹੀ ਹੈ ਕਿ ਫਿਰ ਦੂਰੋਂ ਜਿਹੜਾ ਲੋਕਾਂ ਨੂੰ ਪ੍ਰੋਟੈਸਟ ਤਮਾਸ਼ਾ ਵਧੀਆ ਲੱਗਦਾ, ਜਦੋਂ ਤੁਹਾਡੇ ਖੁਦ ਦੇ ਗੁਆਂਢ ਦੇ ਵਿੱਚ ਹੁੰਦਾ ਤੁਹਾਨੂੰ ਉਹਦੀ ਫਿਰ ਔਖ ਜਿਹੜੀ ਝੱਲਣੀ ਪੈਂਦੀ ਆ, ਫਿਰ ਲੋਕਾਂ ਦੇ ਜਿਹੜੇ ਵਿਚਾਰ ਆ ਬਦਲ ਜਾਂਦੇ ਆ। ਠੀਕ ਹੈ, ਹਿਊਮਨ ਨੇਚਰ ਜਿਹੜੀ ਹੈਗੀ ਆ। ਤੇ ਜਿਹੜਾ ਫਿਰ ਇਹਦਾ ਰੌਲਾ ਰੱਪਾ ਤੁਹਾਨੂੰ ਪਤਾ ਕਾਫੀ ਪਿਆ, ਕਿਉਂਕਿ ਇਮੀਗ੍ਰੇਸ਼ਨ ਨੂੰ ਰਿਲੇਟਡ ਹਰ ਜਿਹੜੀ ਆਈਟਮ ਉਹ ਨਿਊਜ਼ ਵਰਦੀ ਆ, ਕਿਉਂਕਿ ਸਰਕਾਰ ਵੀ ਉਸੇ ਚੀਜ਼ ਤੇ ਆਪਰੇਟ ਕਰਦੀ ਆ ਤੇ ਇਹ ਹੌਟ ਟੌਪਿਕ ਆ। ਤੇ ਹੁਣ ਇਹਦੇ ਵਿੱਚ ਕਈ ਜਿਹੜੀਆਂ ਉਹਨਾਂ ਨੇ ਵੇਅਰ ਹਾਊਸ ਖਰੀਦੇ ਸੀਗੇ, 145 ਮਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਕਾਸਟ ਸੀ। ਮਤਲਬ ਤੁਸੀਂ ਦੇਖ ਲਓ ਕਿ ਬਿਲਡਿੰਗ ਬਣ ਜਾਂਦੀ ਇੰਨੇ ਦੇ ਵਿੱਚ ਵੇਅਰ ਹਾਊਸ ਇਹਨਾਂ ਨੇ ਖਰੀਦੇ ਜਿਹੜੇ ਸੀਗੇ। ਤੇ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰਨੀ ਪਈ ਇਹਨਾਂ ਨੂੰ ਖੁਦ, ਜਿਹੜੀ ਇੰਸਪੈਕਟਰ ਜਨਰਲ ਨੂੰ, ਕਿ ਇਹ ਕਿਉਂਕਿ ਬਿਨਾਂ ਰੈਨੋਵੇਸ਼ਨ ਦੇ 145 ਮਿਲੀਅਨ ਦੀ ਤੁਸੀਂ ਵੇਅਰ ਹਾਊਸ ਖਰੀਦ ਰਹੇ ਆ। ਠੀਕ ਹੈ, ਸਾਰਾ ਇਹ ਟੈਕਸ ਪੇਅਰ ਮਨੀ ਹੈ। ਤੇ ਇਹਦੇ ਵਿੱਚ ਫਿਰ ਇਹਨਾਂ ਨੂੰ ਹੈਡੇਕਾਂ ਕਾਫੀ ਆਉਣ ਲੱਗ ਪਈਆਂ, ਲਿਟੀਗੇਸ਼ਨ ਲਾਅਸੂਟ ਵਗੈਰਾ ਇਹਨਾਂ ਤੇ ਕਾਫੀ ਜ਼ਿਆਦਾ ਜਿਹੜੇ ਹੋ ਗਏ। ਤੇ ਫਿਰ ਇਹਨਾਂ ਨੇ ਹੁਣ ਜਿਹੜੇ $1 ਬਿਲੀਅਨ ਇਹਨਾਂ ਨੇ ਸਪੈਂਡ ਕਰਤਾ। ਤੇ ਕਈ ਜਿਹੜੇ ਵੇਅਰ ਹਾਊਸ ਸੀਗੇ ਇਹ ਫੰਕਸ਼ਨਲ ਵੀ ਨਹੀਂ ਉਹਨਾਂ ਨੂੰ ਕਰ ਪਾਏ, ਕਿ ਮਤਲਬ ਇਹਨਾਂ ਨੂੰ ਲੱਗਦਾ ਸੀਗਾ ਇਹ ਤਾਂ ਸਰਕਾਰ ਚੱਲ ਜਾਣੀ ਉਹਨਾਂ ਦੀ 2 ਸਾਲਾਂ 'ਚ, ਕਿੱਥੇ ਇਹ ਮਤਲਬ ਜ਼ੋਨਿੰਗ ਦਾ ਲਾਅਸੂਟ ਜਿਹੜਾ ਚੱਲ ਪਿਆ, ਲਿਟੀਗੇਸ਼ਨ ਕੋਰਟਾਂ ਨੇ ਆਪਣਾ ਜਿਹੜਾ ਟਾਈਮ ਲੈਣਾ। ਤੇ ਹੁਣ ਕੋਈ ਇਦਾਂ ਦਾ ਹੈ ਨਹੀਂ ਕਿ ਸਰਕਾਰ ਦੀ ਉਹਨਾਂ ਨੇ ਹਰੇਕ ਚੀਜ਼ ਪ੍ਰਾਇੋਰਟੀ ਕਰ ਦੇਣੀ ਆ। ਤੇ ਇਹਨਾਂ ਦੇ ਪ੍ਰੋਜੈਕਟ ਜਿਹੜੇ ਸੀਗੇ ਉਹ ਵਿੱਚ ਫਸ ਗਏ। ਜਿੱਦਾਂ ਨਾਰਮਲੀ ਵੀ ਤੁਸੀਂ ਕੰਸਟਰਕਸ਼ਨ ਕਰੋ, ਦੇਖੋ ਤੁਸੀਂ 2-3 ਸਾਲ ਝੱਟ ਜਿਹੜੇ ਨਿਕਲ ਜਾਂਦੇ ਆ। ਤੇ ਉਹ ਫੈਡਰਲ ਜੱਜ ਜਿਹੜੇ ਸੀਗੇ ਉਹਨਾਂ ਨੇ ਬਲੌਕ ਲਾਤਾ। ਹੁਣ ਉਹਨੂੰ ਲਿਟੀਗੇਸ਼ਨ 'ਚ ਪਾਓ ਤੁਸੀਂ, ਉਹਨੂੰ ਭਾਵੇਂ ਜੱਜਾਂ ਨੂੰ ਗਾਲਾਂ ਕੱਢੋ, ਭਾਵੇਂ ਜੋ ਮਰਜ਼ੀ ਕਰੋ, ਪਰ ਐਂਡ ਆਫ ਦਾ ਡੇ ਹੁਣ ਟਰੰਪ ਵੀ ਕਿਹਨੂੰ ਗਾਲਾਂ ਕੱਢੂਗਾ? ਹਰੇਕ ਬੰਦਾ ਤਾਂ ਹੁਣ ਇਹਨਾਂ ਨਾਲ ਕੰਪਲਾਈ ਜਿਹੜਾ ਨਹੀਂ ਕਰਦਾ। ਜੱਜਾਂ ਨੇ ਸਟੈਂਡ ਲੈਣੇ ਸ਼ੁਰੂ ਕਰਤੇ। ਤੇ ਹੁਣ ਤਾਂ ਕਰਕੇ ਜਿਹੜੇ ਸੀਗੇ ਇਹ ਵਿੱਚ ਜਿਹੜੇ ਫਸ ਕੇ ਵਿੱਚ ਸਭ ਤੋਂ ਵੱਡਾ ਜਿਹੜਾ ਕਹਿੰਦੇ ਇਹਨਾਂ ਨੂੰ ਚੈਲੰਜ ਜਿਹੜਾ ਆਇਆ ਉਹ ਆਇਆ ਇਨਵਾਇਰਮੈਂਟਲ ਲਾਅਸੂਟਸ ਦਾ। ਹੁਣ ਤੁਸੀਂ ਦੇਖੋ ਕਿੱਦਾਂ ਦੀ ਗੱਲ ਨੇ, ਇਨਵਾਇਰਮੈਂਟ ਲਾਅ ਜਿੱਦਾਂ ਆਪਣੇ ਕੰਟਰੀਆਂ 'ਚ ਤਾਂ ਕੁਝ ਵੀ ਨਹੀਂ, ਭਾਵੇਂ ਦਰਿਆ ਗੰਦੇ ਕਰ ਦੋ, ਕੁਛ ਕਰ ਦੋ ਔਨ ਕੈਮਰਾ, ਕਿਸੇ ਨੇ ਕੁਛ ਨਹੀਂ ਕਹਿਣਾ। ਸੋ ਇੱਥੇ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਉਹ ਬਹੁਤ ਜ਼ਿਆਦਾ ਸਟਰੋਂਗ ਜਿਹੜੇ ਇਨਵਾਇਰਮੈਂਟਲ ਲਾਅਸੂਟ ਹੁੰਦੇ ਆ। ਸੋ ਉਹ ਚੀਜ਼ ਨਹੀਂ ਇਹਨਾਂ ਨੇ ਸੋਚੀ ਸੀਗੀ ਕਿ ਇਨਵਾਇਰਮੈਂਟਲ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੇ ਲਾਅਸੂਟ ਜਿਹੜੇ ਕਰ ਦੇਣੇ ਆ। ਤੇ ਇਹਨਾਂ ਨੂੰ ਇਨਵਾਇਰਮੈਂਟਲ ਲਾਅਸੂਟ ਕਰਕੇ ਕਾਫੀ ਜਿਹੜੇ ਚੈਲੰਜ ਜਿਹੜੇ ਆਣੇ ਸ਼ੁਰੂ ਹੋ ਗਏ, ਕਿਉਂਕਿ ਕਈ ਸਾਰੇ ਜਿਹੜੇ ਲਾਅ ਜਿਹੜੇ ਸੀਗੇ ਇਹ ਫੈਡਰਲ ਲਾਅ ਜਿਹੜੇ ਸੀਗੇ। ਤੇ ਇਹਦੇ ਵਿੱਚ ਜਿਹੜੀ ਸੀਗੀ ਏਜੰਸੀ ਖੁਦ ਫਸਣੀ ਜਿਹੜੀ ਸ਼ੁਰੂ ਹੋ ਗਈ। ਸੋ ਇੰਨੀਆਂ ਏਜੰਸੀਆਂ ਨਾਲ, ਸਪੈਸ਼ਲੀ ਜਿੱਥੇ ਇਨਵਾਇਰਮੈਂਟ ਦੀ ਗੱਲ ਆ ਜਾਂਦੀ ਹੈ, ਇਹ ਮੁਲਕਾਂ ਦੇ ਵਿੱਚ ਭਾਵੇਂ ਰਿਪਬਲਿਕਨ ਆ ਭਾਵੇਂ ਡੈਮੋਕ੍ਰੇਟ ਆ, ਤੁਸੀਂ ਪੰਗਾ ਨਹੀਂ ਲੈ ਸਕਦੇ। ਮਤਲਬ ਕਿਸੇ ਨੇ ਵੀ ਨਹੀਂ ਇਹ ਕਹਿਣਾ ਕਿ ਨਹੀਂ ਤੁਸੀਂ ਇਹਨੂੰ ਓਵਰਲੁੱਕ ਕਰ ਦਿਓ। ਤੇ ਉਹ ਜਿਹੜੇ ਫਿਰ ਡਿਟੈਂਸ਼ਨ ਫੈਸਿਲਿਟੀਆਂ ਜਿਹੜੀਆਂ ਸੀਗੀਆਂ, ਹੁਣ ਸੂਆ ਵਗੈਰਾ ਜਿਹੜੇ ਤੁਸੀਂ ਬਣਾਉਣੇ ਆ, ਤੁਹਾਨੂੰ ਪਤਾ ਇੰਨੇ ਲੋਕਾਂ ਨੂੰ ਹੁਣ ਤੁਸੀਂ ਜਿਹੜਾ ਟਾਊਨ ਹੀ 15,000 ਲੋਕਾਂ ਦਾ ਫੁੱਟਪ੍ਰਿੰਟ ਹੈਗਾ, ਉੱਥੇ ਤੁਸੀਂ 1-1 ਲੱਖ ਲੋਕੀ ਜਿਹੜੇ ਲੈ ਕੇ ਆਉਂਗੇ, ਉਹਨੂੰ ਕਰਾਊਡ ਕਰਕੇ ਜਿਹੜਾ ਰੱਖੋਗੇ। ਤੇ ਉਹਨਾਂ ਦਾ ਜਿਹੜਾ ਗਾਰਬੇਜ ਵਗੈਰਾ, ਡਿਸਪੋਜ਼ਲ ਵਗੈਰਾ, ਸਾਰਾ ਇੰਨਾ ਇਨਫਰਾਸਟ੍ਰਕਚਰ ਇੰਨੀ ਛੇਤੀ ਜਿਹੜਾ ਹੁੰਦਾ ਨਹੀਂ। ਸੋ ਇਨਵਾਇਰਮੈਂਟਲ ਜਿਹੜੇ ਲਾਅਸੂਟ ਸੀਗੇ ਇਹਨਾਂ ਨੇ ਕਾਫੀ ਜ਼ਿਆਦਾ ਇਹਨਾਂ ਨੂੰ ਸੈਟਬੈਕ ਜਿਹੜਾ ਦਿੱਤਾ। ਮੈਰੀਲੈਂਡ ਵਾਲਾ ਜੱਜ ਜਿਹੜਾ ਸੀਗਾ ਉਹ ਕਹਿੰਦਾ ਜਿਹੜਾ ਇਹਨਾਂ ਨੇ 100 ਮਿਲੀਅਨ ਦਾ ਵੇਅਰ ਹਾਊਸ ਜਿਹੜਾ ਖਰੀਦਿਆ ਸੀਗਾ ਮੈਰੀਲੈਂਡ ਦੇ ਵਿੱਚ, ਉਹਨੂੰ ਉਹਨੇ ਬਲੌਕ ਕਰਤਾ। ਫਿਰ ਜਿਹੜਾ ਸੀਗਾ ਆਈਸ ਨੇ ਜਿਹੜਾ ਨਿਊ ਜਰਸੀ ਵਾਲਾ ਵੇਅਰ ਹਾਊਸ ਸੀਗਾ, ਉਹਦੇ ਵਿੱਚ ਆਈਸ ਨੇ ਐਕਸੈਪਟ ਕੀਤਾ ਜੱਜ ਨੂੰ ਕਿ ਆਪਾਂ ਕੋਈ ਐਕਸ਼ਨ ਨਹੀਂ ਲਾਂਗੇ ਜਦ ਤੱਕ ਇਹ ਇਨਵਾਇਰਮੈਂਟਲ ਟੈਸਟ ਵਗੈਰਾ ਨਹੀਂ ਪੂਰੇ ਹੁੰਦੇ। ਸੇਮ ਥਿੰਗ ਉਹਨਾਂ ਨੇ ਮਿਸ਼ੀਗਨ ਦੇ ਵਿੱਚ ਆਈਸ ਵਾਲਿਆਂ ਨੂੰ ਇਹ ਕਰਨੀ ਪਈ ਐਗਰੀਮੈਂਟ ਕਿ ਜਦ ਤੱਕ ਇਨਵਾਇਰਮੈਂਟਲ ਟੈਸਟ ਵਗੈਰਾ ਨਹੀਂ ਹੁੰਦੇ ਆਪਾਂ ਕੁਝ ਨਹੀਂ ਕਰਾਂਗੇ। ਸੋ ਕਰਦੇ ਜਿਹੜੇ ਸੀਗੇ ਰੋਡ ਬਲੌਕ ਇੰਨੇ ਕੁ ਹੋ ਗਏ ਕਿ ਆਈਸ ਨੂੰ ਕਾਫੀ ਜਿਹੜੇ ਜੱਜਾਂ ਨਾਲ ਜਿਹੜਾ ਕੰਪਰੋਮਾਈਜ਼ ਕਰਨਾ ਪਿਆ। ਸੋ ਇਹ ਬਿਹਾਈਂਡ ਦਾ ਸੀਨ ਜਿਹੜੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ, ਜਿਹੜੀਆਂ ਤੁਹਾਨੂੰ ਕਿ ਯਾਰ ਇੱਕਦਮ ਇਹ ਸਲੋ ਕਿਉਂ ਹੋ ਗਿਆ ਸਾਰਾ ਜਿਹੜਾ ਸਿਸਟਮ, ਫੜੋ ਫੜਾਈ ਵਾਲਾ ਕੰਮ। ਤੇ ਜਿਹੜੇ ਨਵੇਂ ਲੋਕੀ ਸੀਗੇ ਫੜਨੇ ਇਹਨਾਂ ਨੇ ਸ਼ੁਰੂ ਕਰ, ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਉਹ ਕਹਿੰਦੇ ਕਿ ਨਹੀਂ ਤੁਹਾਡੀ ਪੇਸ਼ੀ ਆ, ਬੰਦਾ ਕਹਿੰਦਾ ਲੈ ਮੈਨੂੰ ਤਾਂ ਫੜਿਆ ਨਹੀਂ। ਪਹਿਲਾਂ ਲੋਕੀ ਡਰਦੇ ਸੀਗੇ ਕਿ ਹਰ ਪੇਸ਼ੀ ਦੇ ਵਿੱਚ ਫੜ ਹੀ ਲੈਣਾ ਉਹਨਾਂ ਨੇ। ਸੋ ਇੱਕ ਰੀਜ਼ਨ ਇਹ ਵੀ ਸੀਗਾ ਕਿ ਪਿੱਛੋਂ ਦੀ ਬੈੱਡਾਂ ਦੀ ਕਪੈਸਿਟੀ ਨਹੀਂ ਸੀ। ਜੇ ਉਹਨਾਂ ਨੂੰ ਇੱਕ ਵੀ ਬੰਦਾ ਹੋਰ ਕਰਨਾ ਪੈਂਦਾ, ਉਹਨਾਂ ਨੂੰ ਜਿਹੜਾ ਪੁਰਾਣਾ ਬੰਦਾ ਉਹ ਛੱਡਣਾ ਪੈਣਾ ਸੀਗਾ। ਨਾਲ ਜਿਹੜਾ ਹੇਬੀਅਸ ਸੀਗਾ, ਹੁਣ ਜਿਹੜਾ ਬੰਦਾ 6 ਮਹੀਨੇ ਤੋਂ ਵੱਧ ਡੱਕ ਕੇ ਰੱਖਿਆ, ਜਿਹਨੂੰ ਇੱਕ ਮਾੜੇ ਜੱਜ ਨੇ ਮੰਨ ਲਓ ਹੇਬੀਅਸ ਡਿਨਾਈ ਵੀ ਕਰਤੀ, ਉਹ 6 ਮਹੀਨੇ ਬਾਅਦ ਫਿਰ ਦੁਬਾਰਾ ਰੀਕੁਆਲੀਫਾਈ ਹੋ ਗਏ ਕਿ ਨਹੀਂ ਇਹ ਤਾਂ ਤੁਹਾਡੀ ਡਿਟੈਂਸ਼ਨ ਅਨਰੀਜ਼ਨੇਬਲ ਆ, ਇੰਨੀ ਦੇਰ ਤੁਸੀਂ ਕਿਉਂ ਡੱਕ ਕੇ ਕਿਸੇ ਬੰਦੇ ਨੂੰ ਰੱਖਿਆ। ਤੇ ਉਹ ਦੁਬਾਰਾ ਜਿਹੜਾ ਹੇਬੀਅਸ ਸੀਗਾ ਉਹ ਚੱਲਣ ਲੱਗ ਪਿਆ। ਹੁਣ ਕਈ ਜਿਹੜੇ ਸਾਡੇ ਕਲਾਇੰਟ ਸੀਗੇ ਉਹਨਾਂ ਨੂੰ ਜੱਜ ਨੇ ਬਹਾਨਾ ਲਾ ਕੇ ਜਿਹੜਾ ਸੀਗਾ, ਜਿਹੜੇ ਇਮੀਗ੍ਰੇਸ਼ਨ ਜੱਜ ਵੀ ਆਪਣੇ ਆਪ ਨੂੰ ਕਈ ਬੜੇ ਖੁੰਗ ਸਮਝਦੇ ਸੀਗੇ ਕਿ ਨਹੀਂ ਮੈਂ ਫਲਾਈਟ ਰਿਸਕ ਦੇ ਕਰਕੇ ਬਹਾਨਾ ਲਾ ਦੇਣਾ ਜਾਂ ਪਬਲਿਕ ਇੰਡੇਂਜਰਮੈਂਟ ਕਰਕੇ ਬਹਾਨਾ ਲਾ ਦੇਣਾ। ਉਹਦੇ ਵਿੱਚ ਆਪਾਂ ਦੁਬਾਰਾ ਕੋਰਟਸ ਦੇ ਵਿੱਚ ਜਾ ਕੇ ਜਿਹੜਾ ਸੀਗਾ ਮੋਸ਼ਨ ਟੂ ਇਨਫੋਰਸ ਫਾਈਲ ਕੀਤੀ ਹੇਬੀਅਸ। ਤੇ ਜੱਜਾਂ ਨੇ ਕਈਆਂ ਨੇ ਫੈਸਲੇ ਇਹ ਵੀ ਦਿੱਤੇ ਸੀ ਕਿ ਬੰਦਾ ਫਲਾਈਟ ਰਿਸਕ ਆਈ ਹੈ ਉਹ ਆ, ਪਰ ਜਿਹੜਾ ਥੱਲੇ ਜਦੋਂ ਆਪਾਂ ਦੁਬਾਰਾ ਜਾ ਕੇ ਹੇਬੀਅਸ ਦੇ ਇਕੁਇਵਲੈਂਟ ਮੋਸ਼ਨ ਟੂ ਇਨਫੋਰਸ ਫਾਈਲ ਕੀਤੀ, ਜਿਹੜੇ ਹੇਬੀਅਸ ਵਾਲਾ ਜੱਜ ਸੀਗਾ ਉਹਨੇ ਡਾਇਰੈਕਟ ਰਿਲੀਜ਼, ਉਹ ਕਹਿੰਦਾ ਕਿ ਸੋ ਬੇਸਿਕਲੀ ਸਾਡੀ ਆਰਗੂਮੈਂਟ ਉਹਨਾਂ ਨੂੰ ਇਹ ਸੀਗੀ ਕਿ ਇਹਨਾਂ ਦਾ ਸਿਸਟਮ ਜਿਹੜਾ ਹੈਗਾ ਫਲਾਈਟ ਰਿਸਕ ਵਾਲਾ ਇਹ ਫਜ਼ੂਲ ਆ। ਆਪਾਂ ਉਹਨਾਂ ਨੂੰ ਡੇਟਾ ਦਿੱਤਾ ਕਿ ਇਹ ਜਿਹੜਾ ਜੱਜ ਆ ਇਹ ਸਾਰੇ ਕੇਸ ਏਦਾਂ ਡਿਨਾਈ ਕਰਦਾ। ਤੇ ਜਿਹੜੇ ਜੱਜ ਨੇ ਥੱਲੇ ਹੇਬੀਅਸ ਪਾਸ ਕੀਤੀ ਹੁੰਦੀ ਆ, ਉੱਤੇ ਜਾ ਕੇ ਜਿਹੜਾ ਇਮੀਗ੍ਰੇਸ਼ਨ ਜੱਜ ਹੇਬੀਅਸ ਨੂੰ ਫੇਲ ਕਰ ਦਿੰਦਾ,
ਉਹ ਵਾਪਸ ਜਦੋਂ ਜੱਜ ਕੋ ਗਈ ਉਹ ਕਹਿੰਦਾ ਕਿ ਆਹੋ ਮੈਂ ਐਗਰੀ ਕਰਦਾ, ਇਹਨਾਂ ਨੇ ਐਵੇਂ ਦਿਖਾਣ ਜਿਹੇ ਵਾਲਾ ਇੱਕ ਸਿਸਟਮ ਬਣਾਇਆ। ਉਹਨਾਂ ਨੇ ਫਿਰ ਦੁਬਾਰਾ ਜਿਹੜੇ ਬੰਦੇ ਫਸੇ ਸੀਗੇ ਉਹਨਾਂ ਨੂੰ ਡਾਇਰੈਕਟ ਰਿਲੀਜ਼ ਜਿਹੜੀ ਕਰਨੀ ਸ਼ੁਰੂ ਕਰਤੀ। ਸੋ ਮਤਲਬ 85% ਜਿਹੜਾ ਸੀਗਾ ਲਗਭਗ ਪਹਿਲਾਂ ਕੇਸ ਪਾਸ ਹੁੰਦੇ ਸੀ, ਜਿਹੜੇ 15% ਨਹੀਂ ਵੀ ਜੱਜ ਜਿਹੜਾ ਬਹਾਨਾ ਲਾ ਕੇ ਕਰਦਾ ਸੀਗਾ, ਉਹ ਜਦੋਂ ਦੁਬਾਰਾ ਥੋੜਾ ਜਿਹਾ ਟਾਈਮ ਹੋ ਜਾਂਦਾ, ਦੁਬਾਰਾ ਤੁਸੀਂ ਕੋਰਟ ਦੇ ਕੋਲ ਜਾਂਦੇ ਆ, ਉਹ ਵੀ ਜਾ ਕੇ ਰਿਲੀਜ਼ ਹੋ ਜਾਂਦੇ ਆ। ਸੋ ਕਰ ਕਰਾ ਕੇ ਜਿਹੜਾ ਦੇਖੋ ਉਹਨਾਂ ਨੇ ਸਿਸਟਮ ਜਿਹੜਾ ਚਲਾਇਆ ਸੀਗਾ, ਫਸੇ ਇਹ ਕਿੱਥੇ ਸਰਕਾਰ ਕਿ ਐਂਡ ਆਫ ਦਾ ਡੇ ਤੁਸੀਂ ਜਾਨਵਰਾਂ ਵਾਂਗੂ ਲੋਕਾਂ ਨੂੰ ਨਹੀਂ ਡੀਲ ਕਰ ਸਕਦੇ। ਇਹ ਕੋਈ ਇੰਡੀਆ ਜਾਂ ਉਦਾਂ ਦੀਆਂ ਕੰਟਰੀਆਂ ਨਹੀਂ, ਇਹ ਹੈਗੀਆਂ ਐਂਡ ਆਫ ਦਾ ਡੇ ਜਿਹੜਾ ਇੱਕ ਤੁਹਾਨੂੰ ਰਿਸਪੈਕਟਫੁਲੀ ਜਿਹੜਾ ਸਿਸਟਮ ਕਰਨਾ ਪੈਂਦਾ। ਸ਼ਾਰਟ ਰਨ ਦੇ ਵਿੱਚ ਇਹ ਜਿਹੜਾ ਸੀਗਾ ਸਕਸੈਸਫੁਲ ਜਿਹੜੇ ਹੋ ਗਏ ਸੀਗੇ, ਪਰ ਹੁਣ ਜਿਹੜੇ ਸੀਗੇ এনवायरमेंट ਲਾਅ ਵਾਲੇ, ਜਿਹੜੇ ਆ ਹਾਊਸਿੰਗ ਜ਼ੋਨਿੰਗ ਬੋਰਡ ਵਾਲੇ, ਜਿਹੜੇ ਡੈਮੋਕ੍ਰੈਟਸ ਵਗੈਰਾ ਸਾਰੇ ਸੀਗੇ, ਤੇ ਹੁਣ ਜਿਹੜਾ ਸੀਗਾ ਇਹਨਾਂ ਨੂੰ ਹਰੇਕ ਚੀਜ਼ ਜਿਹੜੀ ਡਿਫੈਂਡ ਕਰਨੀ ਜਿਹੜੀ ਔਖੀ ਹੋ ਰਹੀ ਹੈ। ਨਾਲ ਦੇਖੋ ਤੁਸੀਂ ਇਹਨਾਂ ਦਾ ਇਰਾਨ ਰੂਮ ਵਾਲਾ ਪੰਗਾ, ਐਪਸਟੀਨ ਫਾਈਲ ਵਾਲਾ ਉਹਦਾ ਕਵਰ ਅਪ, ਮਤਲਬ ਕਈ ਚੀਜ਼ਾਂ 'ਚ ਇਹ ਜਿਹੜਾ ਉਲਝ ਗਏ, ਤੇ ਜਿਹੜੇ ਹਿਸਾਬ ਨਾਲ ਇਹਨਾਂ ਨੇ ਸੋਚਿਆ ਸੀ ਕਰਨਾ, 19 ਸਪੀਡ ਨਾਲ ਇਹ ਜਿਹੜਾ ਕਰ ਨਹੀਂ ਪਏ, ਤੇ ਸਿਸਟਮ ਥੋੜਾ ਜਿਹਾ ਜਿਹੜਾ ਸਲੋ ਹੋ ਗਿਆ। ਇਹਦੇ ਨਾਲ ਨਾਲ ਆਪਾਂ ਹੁਣ ਇਮੀਗ੍ਰੇਸ਼ਨ ਕੋਰਟ 'ਚ ਦੇਖ ਰਹੇ ਹਾਂ ਕਿ ਕਈ ਜੱਜ ਜਿਹੜੇ ਸੀਗੇ, ਜਦੋਂ ਇੱਕ ਜਣਾ ਕੋਈ ਸਟੈਂਡ ਲਾ ਲੈਂਦਾ, ਜਦੋਂ ਇਹ ਹੁੰਦਾ ਕਿ ਪਲੜਾ ਦੂਜੇ ਪਾਸੇ ਨੂੰ ਝੁਕਣ ਲੱਗ ਪੈਂਦਾ, ਤੇ ਉਹੀ ਜੱਜ ਜਿਹੜੇ ਸੀਗੇ ਹੁਣ ਤੁਸੀਂ ਦੇਖੋਗੇ ਕੇਸ ਅਪਰੂਵ ਵੀ ਕਈ ਜਿਹੜੇ ਕਰਨ ਲੱਗ ਪਏ ਆ, ਜਿਹੜੇ ਪਹਿਲਾਂ ਕਈ ਡਰਦੇ ਸੀਗੇ। ਅੱਛਾ। ਤੇ ਅਜੇ 1.5 ਸਾਲ 'ਚ ਆਪਾਂ ਹੈਗੇ ਆ, 6 ਮਹੀਨੇ ਹੋਰ ਵੇਖਿਓ ਤੁਸੀਂ, ਮਿਡ ਟਰਮ ਇਲੈਕਸ਼ਨ ਇੱਕ ਵਾਰੀ ਆਇਆ, ਇਹ ਥੋੜਾ ਜਿਹਾ ਹੋਰ ਜਿਹੜਾ ਸੀਗਾ ਪਲੜਾ ਉਧਰ ਨੂੰ ਸਵਿੰਗ ਜਿਹੜਾ ਹੋ ਜਾਣਾ। ਤੇ ਇੱਕ ਹੁਣ ਦੋਨੋਂ ਬੰਨੇ ਦੀ ਆਪਾਂ ਗੱਲ ਕਰਾਂਗੇ ਕਿ ਡੈਮੋਕ੍ਰੈਟਾਂ ਨੇ ਕੀ ਗਲਤ ਕੀਤਾ, ਰਿਪਬਲਿਕਨ ਨੇ ਕੀ ਗਲਤ ਕੀਤਾ, ਪਰ ਐਂਡ ਆਫ ਦਾ ਡੇ ਗੱਲ ਇਹੀ ਹੈਗੀ ਆ ਕਿ ਜਦੋਂ ਕੋਈ ਰੀਜ਼ਨੇਬਲ ਬੰਦਾ ਜਿਹੜਾ ਹੁੰਦਾ ਉਹ ਬਾਰਡਰ ਨੂੰ ਜਦੋਂ ਗਾਰਡ ਨਹੀਂ ਕਰਦਾ, ਤੇ ਫਿਰ ਜਿਹੜਾ ਅਨਰੀਜ਼ਨੇਬਲ ਬੰਦਾ ਹੁੰਦਾ ਉਹ ਗਾਰਡ ਕਰੂਗਾ। ਮਤਲਬ ਕਿ ਐਂਡ ਆਫ ਦਾ ਡੇ ਪ੍ਰੋਬਲਮ ਡੈਮੋਕ੍ਰੈਟਾਂ ਦੀ ਸੀਗੀ ਕਿ ਤੁਹਾਡੀ ਵੀ ਜਿਹੜੀ ਜ਼ਿੰਮੇਵਾਰੀ ਸੀਗੀ ਸਰਕਾਰੀ ਤੌਰ ਤੇ, ਲੋਕਾਂ ਦੇ ਤੌਰ ਤੇ, ਕਿ ਤੁਸੀਂ ਬਾਰਡਰ ਜਿਹੜੇ ਸੀਗੇ ਬਚਾ ਕੇ ਰੱਖਣੇ ਆ। ਤੁਸੀਂ ਵੀ ਜਦੋਂ ਅੰਨ੍ਹੇਵਾਹ ਖੋਲਤੇ, ਹਰੇਕ ਦੁਨੀਆ ਜਹਾਨ ਦਾ ਬੰਦਾ ਅੰਦਰ ਆਣ ਦਿੱਤਾ, ਤੇ ਜਦੋਂ ਤੁਸੀਂ ਗਾਰਡ ਨਹੀਂ ਕੀਤਾ, ਤੇ ਫਿਰ ਜਿਹੜਾ ਅਗਲਾ ਵਾਲਾ ਗਲਤ ਬੰਦਾ ਸੀਗਾ ਉਹਨੇ ਕਰਨਾ ਹੀ ਸੀਗਾ। ਫਿਰ ਉਹਨੇ ਆਪਣੇ, ਤੁਸੀਂ ਉਹਨੂੰ ਕਹਿ ਨਹੀਂ ਸਕਦੇ ਸੀਗਾ ਕਿ ਤੂੰ ਏਦਾਂ ਕਿਉਂ ਜਿਹੜਾ ਕਰਦਾ। ਸੋ ਉਹ ਚੀਜ਼ ਆਪਾਂ ਜਿਹੜੀ ਦੇਖੀ ਆ, ਤੇ ਹੋਪਫੁਲੀ ਇਹਨਾਂ ਇਹ ਸੀਗਾ ਕਿ ਜਿਹੜੇ ਰੀਜ਼ਨੇਬਲ ਬੰਦੇ ਹੈਗੇ, ਜਿਹੜੇ ਸੈਂਟਰ ਦੇ ਵਿੱਚ ਸਟੈਂਡ ਕਰਦੇ ਆ, ਜਿਹੜੇ ਕਹਿੰਦੇ ਆ ਕਿ ਰਿਫਿਊਜੀਆਂ ਨੂੰ ਆ ਲੈਂਦੇ ਹੋ, ਉਹਨਾਂ ਦੀ ਗੱਲਬਾਤ ਸੁਣੋ, ਬਾਰਡਰ ਤੇ ਬਿਆਨ ਲਓ, ਤੇ ਫਿਰ ਉਹਨਾਂ ਨੂੰ ਜਿਹੜਾ ਛੱਡੋ। ਤੇ ਬੜੇ ਜ਼ਿਆਦਾ ਲੋਕੀ ਇਸ ਹੱਕ ਦੇ ਵਿੱਚ ਜਿਹੜੇ ਹੈਗੇ ਆ, ਤੇ ਇਹਨਾਂ ਜਿਹੜਾ ਸੀਗਾ ਕਿ ਆਪਣੀ ਜਿਹੜੀ ਕਮਿਊਨਿਟੀ ਵੀ ਹੈਗੀ ਆ ਉਹਨੂੰ ਵੀ ਬੜਾ ਇਸ ਚੀਜ਼ ਦਾ ਫਾਇਦਾ ਹੁੰਦਾ, ਕਿਉਂਕਿ ਜਿਹੜਾ ਸੋਲਿਡ ਬੰਦਾ ਹੁੰਦਾ ਉਹੀ ਅੰਦਰ ਆਉਂਦਾ, ਕਿ ਇਹ ਨਹੀਂ ਕਿ ਹਰੇਕ ਬੰਦਾ ਕ੍ਰਿਮੀਨਲ ਬੰਦਾ ਜਿਹੜਾ ਅੰਦਰ ਆਊਗਾ ਕਿ ਜਿਹੜਾ ਇੰਡੀਆ ਤੋਂ ਪੀਓ ਹੋਇਆ ਵਾ। ਤੇ ਉਹ ਚੀਜ਼ ਦਾ ਜਿਹੜਾ ਸੀਗਾ ਹੁਣ ਜਿਹੜਾ ਸਿਸਟਮ ਉਧਰਲੇ ਪਾਸੇ ਨੂੰ ਸੈਂਟਰ ਵੱਲ ਜਾਂਦਾ ਦਿਖ ਰਿਹਾ, ਜਿੱਦਾਂ ਕਿ ਪਹਿਲਾਂ ਸੀਗਾ। ਇਹ ਹਰੇਕ ਚੀਜ਼ ਦਾ ਜਿਹੜਾ ਸੀਗਾ ਇਹਨਾਂ ਨੇ ਸ਼ਟਰ ਜਿਹੜੇ ਖੋਲੇ ਸੀਗੇ ਤੁਹਾਡੇ। ਹੁਣ ਮੈਂ ਕਈ ਵਾਰੀ ਵੀਡੀਓ ਦੇਖਦਾ ਟਰੈਕਿੰਗ ਦੇ ਉੱਤੇ, ਜਿਹੜੇ ਪੁਰਾਣੇ ਬੰਦੇ ਜਿਹੜੇ ਸੀਗੇ ਕਰਦੇ ਸੀਗੇ ਉਹ ਆਪਣਾ ਦੱਸਦੇ ਕਿ ਯਾਰ ਏਦਾਂ ਸੀਗਾ, ਬਿਲਕੁਲ ਹੀ ਜਿਹੜਾ ਸਿਸਟਮ ਜਿਹੜਾ ਸੀਗਾ ਖਰਾਬ ਜਿਹੜਾ ਹੋ ਗਿਆ, ਕਿ ਵਰਕ ਪਰਮਿਟ ਹੀ ਲਾਇਸੈਂਸ ਜਿਹੜੇ ਰਿਨਿਊ ਕਰਨੇ ਬੰਦ ਕਰਤੇ। ਤੇ ਉਹੀ ਆਪਾਂ ਦੇਖ ਰਹੇ ਹਾਂ ਕਿ ਪੈਂਡੂਲਮ ਜਿਹੜਾ ਖੱਬੇ ਪਾਸੇ ਨੂੰ ਸਵਿੰਗ ਬਹੁਤ ਜ਼ਿਆਦਾ ਕੀਤਾ ਸੀਗਾ, ਹੁਣ ਸੱਜੇ ਪਾਸੇ ਨੂੰ ਬਹੁਤ ਸਵਿੰਗ ਕੀਤਾ, ਇਹ ਹੁਣ ਸੈਂਟਰ ਦੇ ਵਿੱਚ ਆ ਰਿਹਾ। ਤੇ ਹੋਪਫੁਲੀ ਜਿਹੜੀਆਂ ਚੀਜ਼ਾਂ ਸੀਗੀਆਂ ਬਾਏ ਦਸੰਬਰ, ਇਹ ਦੁਬਾਰਾ ਤੋਂ ਉਦਾਂ ਦੀਆਂ ਹੁਣ ਜਿੱਦਾਂ ਅਮਰੀਕਾ ਦੇ ਵਿੱਚ ਪਹਿਲਾਂ ਹੁੰਦੀਆਂ ਸੀਗੀਆਂ।